T20 वर्ल्ड कप 'ਚ पाकिस्तान ਦੀ ਹਾਰ ਮਗਰੋਂ ਜਿੱਥੇ ਹਰ ਬੰਦਾ ਮਾਯੂਸ ਹੈ, ਉੱਥੇ ਹੀ ਵੰਨ-ਸੁਵੰਨੀਆਂ ਗੱਲਾਂ ਕਰਕੇ ਤਮਾਸ਼ਾ ਲਾਉਣ ਵਾਲੇ ਵੀ ਘੱਟ ਨਹੀਂ ਕਰ ਰਹੇ। ਪਹਿਲਾਂ ਕੌਮੀ ਟੀਮ 'ਚ ਸੂਬਾਈ ਬੁਨਿਆਦਾਂ ਉੱਤੇ ਤਫਰੀਕ ਪਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਬਾਬਰ ਆਜ਼ਮ ਨੂੰ ਟਾਰਗੇਟ ਕੀਤਾ ਗਿਆ ਤੇ ਫਿਰ ਬੜੇ ਹੀ ਬਾਰੀਕ ਤਰੀਕੇ ਨਾਲ ਵਾਰਦਾਤ ਪਾਉਂਦਿਆਂ ਸ਼ਾਹੀਨ ਸ਼ਾਹ ਅਫਰੀਦੀ ਸਣੇ ਉਹਨਾਂ ਖਿਡਾਰੀਆਂ ਦੀ ਕਾਰਕਰਦਗੀ ਉੱਤੇ ਪਰਦਾਪੋਸ਼ੀ ਕੀਤੀ ਗਈ ਜਿਹੜੇ ਟੀਮ 'ਚ ਗਰੁੱਪਬੰਦੀ ਦਾ ਜ਼ਹਿਰ ਘੋਲ ਰਹੇ ਸਨ। ਖਾਸਕਰ ਸ਼ਾਹਿਦ ਅਫਰੀਦੀ ਦੀ ਲਾਬੀ ਨੇ ਕੌਮੀ ਕ੍ਰਿਕਟ ਟੀਮ ਨੂੰ ਬਰਬਾਦ ਕਰਨ 'ਚ ਕੋਈ ਕਸਰ ਨਹੀਂ ਛੱਡੀ। ਇਹਦੇ ਨਾਲ ਜੀਓ ARYJ ਚੈਨਲ ਵੀ ਖਾਸ ਏਜੰਡੇ ਰਾਹੀਂ ਪੰਜਾਬੀ ਕਪਤਾਨ ਨੂੰ ਨਿਸ਼ਾਨਾ ਬਣਾ ਕੇ ਕ੍ਰਿਕਟ ਦੀ ਬਰਬਾਦੀ 'ਚ ਆਪਣਾ ਪੂਰਾ ਹਿੱਸਾ ਪਾਉਂਦੇ ਰਹੇ। ਕਿਸੇ ਵੀ ਉਹਨਾਂ ਮੁੱਢਲੇ ਮਸਲਿਆਂ ਉੱਤੇ ਗੱਲ ਨਾ ਕੀਤੀ ਜਿਨ੍ਹਾਂ ਭਾਰੋਂ ਸਾਡੀ ਕ੍ਰਿਕਟ ਦੁਨੀਆ ਤੋਂ ਪਿੱਛੇ ਰਹਿ ਗਈ। ਇਹਦੇ ਤੋਂ ਵੱਡੀ ਗੱਲ ਇਹ ਕਿ ਅੱਜ ਜਿਹੜੇ ਵੱਡੇ ਗਿਆਨੀ ਬਣ ਕੇ ਅਸਮਾਨੋਂ ਟਾਕੀਆਂ ਲਾ ਕੇ ਲਿਆ ਰਹੇ ਨੇ, ਇਹਨਾਂ ਦਾ ਆਪਣਾ ਪੂਰਾ ਕਰੀਅਰ ਨਕੰਮੀ ਕਾਰਕਰਦਗੀ ਨਾਲ ਭਰਿਆ ਹੋਇਆ ਹੈ। ਸ਼ਾਹਿਦ ਅਫਰੀਦੀ, ਕਾਮਰਾਨ ਅਕਮਲ, ਅਹਿਮਦ ਸ਼ਹਿਜ਼ਾਦ ਜਾਂ ਸਿਕੰਦਰ ਬਖਸ਼ ਜਿਹੇ ਨਮੂਨੇ ਦੂਜਿਆਂ ਉੱਤੇ ਗੱਲ ਕਰਨ ਤੋਂ ਪਹਿਲਾਂ ਜੇ ਆਪਣੀ ਕਾਰਕਰਦਗੀ ਯਾਦ ਕਰ ਲੈਣ ਤੇ ਫਿਰ ਸ਼ਾਇਦ ਇਹਨਾਂ ਨੂੰ ਇੰਜ ਬੇਤੁਕੀ ਤਨਕੀਦ ਕਰਦਿਆਂ ਸ਼ਰਮ ਵੀ ਆਵੇ। ਪਰ ਲੱਗਦਾ ਹੈ ਇੱਥੇ ਗੱਲ ਸ਼ਰਮ ਦੀ ਨਹੀਂ ਬਲਕਿ ਏਜੰਡੇ ਦੀ ਹੈ ਤੇ ਏਜੰਡਾ ਕੋਈ ਹੋਰ ਨਹੀਂ, ਸਿਰਫ ਔਰ ਸਿਰਫ ਪਾਕਿਸਤਾਨੀ ਕ੍ਰਿਕਟ ਨੂੰ ਬਰਬਾਦ ਕਰਨਾ।